ਵੇਲਿਓ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਅੱਜ ਇੱਕ ਹੋਰ ਸਰਦਾਰ ਜੋੜਾ ਸਾਡੇ ਨਾਲ ਮੌਜੂਦ ਹੈ ਇੱਥੇ। ਕੀ ਹਾਲ ਚਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ। ਤੇ ਕਿੱਥੋਂ ਆਏ ਹੋ? ਅਸੀਂ ਚੜ੍ਹਦੇ ਪੰਜਾਬ 'ਚ ਫਿਰੋਜ਼ਪੁਰ ਜ਼ਿਲ੍ਹੇ ਤੋਂ। ਕੀ ਨਾਮ ਤੁਹਾਡਾ? ਖੁਸ਼ਕੀਰਤ ਸਿੰਘ ਘੁੰਮਣ। ਅੱਛਾ, ਘੁੰਮਣ ਸਾਡੇ ਲਿਆਸ ਘੁੰਮਣ ਸਾਹਿਬ ਵੀ ਬੜੇ ਮਸ਼ਹੂਰ ਆ। ਅੱਛਾ, ਬਹੁਤ ਵਧੀਆ। ਅੱਛਾ, ਜਾਣਦੇ ਹੋ ਤੁਸੀਂ? ਪੜ੍ਹਿਆ ਵਾ ਮੈਂ। ਹਾਂ। ਅੱਛਾ, MA ਪੰਜਾਬੀ ਕੀਤੀ ਮੈਂ। ਅੱਛਾ, ਤੇ ਘੁੰਮਣ ਸਾਹਿਬ ਦੀ ਕਿਹੜੀ ਸ਼ੈ ਪੜ੍ਹੀ ਉੱਥੇ? ਹੁਣ ਇੰਨਾ ਤਾਂ ਯਾਦ ਨਹੀਂ, ਹੁਣ ਨਾ ਕਿਤਾਬਾਂ ਦੇ ਨਾਂ ਤਾਂ ਨਹੀਂ ਯਾਦ। ਸੈਂਸੀ ਕਹਾਣੀਆਂ ਘੁੰਮਣ ਸਾਹਿਬ ਦੀਆਂ ਲਿਖੀਆਂ ਹੋਈਆਂ ਬੜੀਆਂ ਮਸ਼ਹੂਰ। ਅਖਬਾਰ 'ਚ ਵੀ ਅਜੀਤ 'ਚ ਛਪਦੀਆਂ ਹੁੰਦੀਆਂ ਸੀ, ਉਦੋਂ ਦੇ ਜਾਣਦੇ ਆ, ਛੋਟੇ ਹੁੰਦੇ ਪੜ੍ਹਦੇ ਰਹੇ ਆ। ਹਾਂਜੀ, ਇਹਨਾਂ ਦੀਆਂ ਉੱਧਰ ਪੰਜਾਬੀ ਅਖਬਾਰ 'ਚ ਛਪਦੀਆਂ ਹੁੰਦੀਆਂ ਸੀ। ਲਿਆਸ ਘੁੰਮਣ। ਵਾਹ ਜੀ, ਇਹ ਤੇ ਬੜੀ ਅਹਿਮ ਗੱਲ ਹੈ। ਦੇਖ, ਤੇ ਤੁਸੀਂ MA ਪੰਜਾਬੀ ਕੀਤਾ? ਹਾਂਜੀ। ਤੇ MA ਪੰਜਾਬੀ 'ਚ ਕਿਹੜੇ ਸ਼ਾਇਰ ਉੱਥੇ ਸ਼ਾਮਲ ਆ? ਕਿਹੜੇ ਕਵੀ ਸ਼ਾਮਲ ਆ ਉੱਥੋਂ? ਉੱਧਰਲੇ ਤਾਂ ਜਿਹੜੇ ਕਾਫੀ ਮਸ਼ਹੂਰ ਆ, ਜਿਵੇਂ ਹੁਣ ਟਾਈਮ ਬਹੁਤ ਹੋ ਗਿਆ ਕੀਤੇ ਨੂੰ, ਪੂਰੇ ਤਾਂ ਯਾਦ ਨਹੀਂ ਕਿ ਨਾਮ ਸਾਰੇ। ਜਿਵੇਂ ਡਾਕਟਰ ਅਜਮੇਰ ਔਲਖ, ਡਾਕਟਰ ਜਸਵੰਤ ਸਿੰਘ ਕੰਵਲ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ। ਨਹੀਂ, ਉਹ ਤੇ ਹੁਣ ਵਾਲੇ ਹੋ ਗਏ ਨਾ। ਹਾਂਜੀ। ਬਾਬਿਆਂ ਚੋਂ, ਪੁਰਾਣਿਆਂ ਚੋਂ। ਇਹ ਪੁਰਾਣੇ ਹੀ ਆ ਸਾਰੇ ਇਹ। ਨਹੀਂ, ਜਿੱਦਾਂ ਵਾਰਿਸ ਸ਼ਾਹ ਸ਼ਾਮਲ ਆ? ਹਾਂਜੀ, ਸ਼ਾਮਲ ਆ। ਅੱਛਾ, ਸ਼ਾਹ ਹੁਸੈਨ, ਸੁਲਤਾਨ ਬਾਹੂ। ਅੱਛਾ, ਸੁਲਤਾਨ ਬਾਹੂ ਵੀ ਸ਼ਾਮਲ ਆ। ਇੱਧਰਲੇ ਹੈਗੇ ਸੂਫੀ, ਬਾਬਾ ਬੁੱਲੇ ਸ਼ਾਹ। ਹਾਂਜੀ, ਬੁੱਲੇ ਸ਼ਾਹ। ख्वाजा गुलाम फरीद। ਹਾਂਜੀ, ਬਾਬਾ ਸ਼ੇਖ ਫਰੀਦ। ਨਹੀਂ, ਬਾਬਾ ਫਰੀਦ ਤੇ ਹੋ ਗਿਆ, ਤੇ ख्वाजा गुलाम फरीद ਇੱਕ। ਹਾਂਜੀ, ਉਹ ਵੀ ਹੈਗੇ। ਇਹ ਵੀ ਹੈਗੇ ਆ। ਅੱਛਾ, ਵਿੱਚ ਸ਼ਾਮਲ ਆ। ਸੂਫੀ ਸਾਹਿਤ 'ਚ ਇਹ ਸਾਰੇ ਆ ਜਾਂਦੇ, ਤੇ ਕਿੱਸਾ ਕਾਵ 'ਚ ਆ ਜਾਂਦੇ ਆ ਸਾਰੇ ਇੱਧਰਲੇ ਲਹਿੰਦੇ ਪੰਜਾਬ ਦੇ। ਵਾਹ, ਇਹ ਤੇ ਬੜੀ ਅਹਿਮ ਗੱਲ ਹੈ। ਤੇ ख्वाजा ਸਾਹਿਬ ਦਾ ਕੋਈ, ख्वाजा गुलाम फरीद ਦਾ ਕੋਈ ਸ਼ੇਰ ਯਾਦ ਆ? ਨਹੀਂ, ਯਾਦ ਤਾਂ ਨਹੀਂ। ਹੁਣ ਯਾਦ ਨਹੀਂ, ਟਾਈਮ ਬਹੁਤ ਹੋ ਗਿਆ ਨਾ। ਅੱਛਾ, ਉਹਨਾਂ ਦੀਆਂ ਕਾਫੀਆਂ ਪੜੀਆਂ ਹੋਈਆਂ ਤੁਸੀਂ? ਹਾਂ, ਪੜੀਆਂ, ਸਿਲੇਬਸ 'ਚ ਲੱਗਦੀਆਂ ਸੀ। ਅੱਛਾ। ਵਾਹ, ਦੇਖੋ ਜੀ, ਇਹ ਬੜੀ ਅਹਿਮ ਗੱਲ ਆ। ख्वाजा गुलाम फरीद ਨੂੰ ਜਿਹੜਾ ਚੜ੍ਹਦੇ ਪੰਜਾਬ 'ਚ ਪੜ੍ਹਾਇਆ ਵੀ ਜਾ ਰਿਹਾ। ਸਾਡੇ ਜਿਹੜਾ ਅੱਜ ਕੱਲ੍ਹ ਕੁਝ ਲੋਕ ਉਹਨਾਂ ਨੂੰ ਵੱਖ ਜ਼ੁਬਾਨ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ, ਉਹ ਵੱਖ ਨਹੀਂ, ਅੱਜ ਵੀ ਪੰਜਾਬੀ ਦੇ ਇੱਕ ਸ਼ਾਇਰ ਦੇ ਤੌਰ ਤੇ ਪੜ੍ਹਾਏ ਜਾ ਰਹੇ ਆ। ਤੇ ਅੱਛਾ, ਇਹ ਦੱਸੋ ਕਿ ਉਹ ਪੰਜਾਬੀ ਦੇ ਲਹਿਜੇ ਵੀ ਉੱਥੇ ਪੜ੍ਹੇ ਤੁਸੀਂ ਵਿੱਚ, ਕਿ ਡਾਇਲੈਕਟ ਕਿਹੜੇ ਆ? ਨਹੀਂ, ਯਾਦ ਨਹੀਂ ਹੁਣ ਤਾਂ। ਅੱਛਾ, ਮੁਲਤਾਨੀ ਉਦਾਂ ਸ਼ਾਮਲ ਸੀ ਡਾਇਲੈਕਟ ਵਿੱਚ? ਹਾਂਜੀ, ਜਿਹੜਾ ਇੱਧਰਲਾ ਕਿੱਸਾ ਕਾਵ ਤੇ ਸੂਫੀ ਕਾਵ ਤਾਂ ਮਤਲਬ ਲਗਭਗ ਹੈ ਹੀ ਇੱਧਰਲੇ ਆ, ਜ਼ਿਆਦਾ ਮਸ਼ਹੂਰ ਹੀ। ਅੱਛਾ। ਕਵੀ ਕਿੱਸਾ ਕਾਵ ਤੇ ਸੂਫੀ ਕਾਵ 'ਚ ਉਹ ਸਾਰੇ ਇੱਧਰ ਲਹਿੰਦੇ ਪੰਜਾਬ ਦੇ ਹੀ ਆ। ਉਹ ਉੱਥੇ ਜਿਹੜੇ ਬੁੱਕਸ ਲੱਗਦੀਆਂ। ਅੱਛਾ। ਤੇ ਜਿਹੜਾ ਗੁਰਬਾਣੀ ਆ ਜਾਂਦੀ ਹੈ ਗੁਰੂਆਂ ਦੀ, ਜਾਂ ਉਹ ਲੱਗਦੀ ਹੈ ਸਿਲੇਬਸ 'ਚ। ਤੇ ਅੱਛਾ, ਇਹ ਦੱਸੋ ਕਿ ਉਹ ਜਿਹੜੇ ਡਾਇਲੈਕਟ ਆ ਪੰਜਾਬੀ ਦੇ, ਜਿੱਦਾਂ ਮਾਝੀ ਆ, ਦੁਆਬੀ ਆ, ਇਹ ਉੱਥੇ ਮਲਵਈ ਆ, ਤੇ ਮੁਲਤਾਨੀ ਰਿਆਸਤੀ ਵੀ ਹੈ? ਨਹੀਂ, ਇਹ ਉਧਰ ਤਾਂ ਹੈ ਨਹੀਂ ਜੀ। ਇਹ ਉਧਰ ਤਾਂ ਜਿਹੜੇ ਚੜ੍ਹਦੇ ਪੰਜਾਬ 'ਚ ਤਾਂ 3 ਹੀ ਆ ਖੇਤਰ, ਮਾਝਾ, ਦੁਆਬਾ ਤੇ ਮਾਲਵਾ। ਨਹੀਂ, ਪੜ੍ਹਾਈ ਜਦੋਂ ਮੈਂ ਪੰਜਾਬੀ ਤੁਸੀਂ ਕੀਤਾ ਉਹਦੇ ਵਿੱਚ? ਹਾਂਜੀ। ਉਹਦੇ 'ਚ ਮੁਲਤਾਨੀ ਦਾ ਜ਼ਿਕਰ ਹੈ ਸੀ ਕਿ ਨਹੀਂ? ਹੈਗਾ ਏ। ਜਦੋਂ ਆਪਾਂ ਭਾਸ਼ਾ ਵਿਗਿਆਨ ਪੜ੍ਹਦੇ ਆ, ਹਾਂਜੀ, ਉਹਦੇ 'ਚ ਆਉਂਦਾ ਏ ਮੁਲਤਾਨੀ, ਪੋਠੋਹਾਰੀ, ਸਾਰੀਆਂ ਆਉਂਦੀਆਂ ਏ। ਅੱਛਾ, ਯਾਨੀ ਪੰਜਾਬੀ ਦੇ ਜਿਹੜੀਆਂ ਵੱਖ-ਵੱਖ ਇਲਾਕੇ ਦੇ ਹਿਸਾਬ ਨਾਲ ਆ, ਜਿਵੇਂ ਸਾਰੀਆਂ ਹੈਗੀਆਂ। ਅੱਛਾ। ਨਹੀਂ, ਆ ਸੁਣ ਲਓ, ਮੈਂ ਜਿਹੜੀ ਗੱਲ ਕਰਦਾ ਹੁੰਦਾ ਕਿ ਜਿਹੜੀ ਮੁਲਤਾਨੀ ਨੂੰ ਜਿਹੜਾ ਸਰਾਇਕੀ ਦਾ ਨਾਂ ਦੇ ਕੇ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਚੜ੍ਹਦੇ ਪੰਜਾਬ 'ਚ ਅੱਜ ਵੀ ਮੁਲਤਾਨੀ ਪੰਜਾਬੀ ਦੇ ਡਾਇਲੈਕਟ ਦੇ ਤੌਰ ਤੇ ਹਾਂਜੀ ਪੜ੍ਹਾਈ ਜਾ ਰਹੀ ਹੈ। ਦੱਸ ਦਿਓ ਇੱਕ ਵਾਰੀ ਤੁਸੀਂ ਦੁਬਾਰਾ। ਹਾਂ, ਚੜ੍ਹਦੇ ਪੰਜਾਬ ਦੇ ਵਿੱਚ ਜਿਵੇਂ ਪੰਜਾਬੀ ਭਾਸ਼ਾ ਵਿਗਿਆਨ ਆ ਜਿਹੜਾ, ਉਹਦੇ ਜਿਵੇਂ ਇਲਾਕੇ ਅਨੁਸਾਰ, ਵੱਖ-ਵੱਖ ਖੇਤਰਾਂ ਅਨੁਸਾਰ ਜਿਵੇਂ ਬੋਲੀ ਬਦਲ ਜਾਂਦੀ ਹੈ, ਥੋੜ੍ਹੇ ਜਿਹੇ ਖਿੱਤੇ 'ਚ ਅਗਲੇ ਖਿੱਤੇ 'ਚ ਜਾ ਕੇ। ਉਹਦੇ 'ਚ ਪੋਠੋਹਾਰੀ, ਮੁਲਤਾਨੀ, ਮਲਵਈ, ਦੁਆਬੀ ਆ ਗਿਆ, ਮਾਝਾ ਆ ਗਿਆ, ਉਹ ਮਤਲਬ ਉਹ ਸਟਾਈਲ ਸਾਰੇ ਹੈਗੇ ਆ ਉੱਧਰ ਵੀ। ਅੱਛਾ। ਚਲੋ ਜੀ, ਬਹਰਾਲ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਘੁੰਮਣ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਤੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਕੱਲ ਤੁਹਾਡਾ ਮੈਸੇਜ ਮੈਂ ਪਹੁੰਚਾ ਦਾਂਗਾ ਘੁੰਮਣ ਸਾਹਿਬ ਦਾ। ਅਸੀਂ ਜਦੋਂ ਛੋਟੇ ਹੁੰਦੇ ਸੀਗੇ, ਉਦੋਂ ਅਜੀਤ ਅਖਬਾਰ ਤੇ ਉੱਧਰ ਬਹੁਤ ਮਸ਼ਹੂਰ ਸੀ ਪੰਜਾਬੀ ਦਾ ਅਖਬਾਰ ਅਜੀਤ। ਉਹਦੇ 'ਚ ਇਹਨਾਂ ਦੀਆਂ ਲੇਖ, ਕਹਾਣੀਆਂ ਬਕਾਇਦਾ ਲੱਗਦੀਆਂ ਸੀਗੀਆਂ, ਰੂਟੀਨ 'ਚ, ਸਪਲੀਮੈਂਟਾਂ 'ਚ ਪੜ੍ਹਦੇ ਰਹੇ ਆ। ਬਹੁਤ ਅੱਛਾ, ਬਹੁਤ ਸਾਹਿਤ ਸੀਗਾ ਇਹਨਾਂ ਦਾ, ਜਿੰਨਾ ਵੀ ਲਿਖਿਆ ਬਹੁਤ ਸਿੱਖਿਆਦਾਇਕ ਸੀ। ਹਾਂਜੀ। ਤੇ ਤੁਸੀਂ ਦੱਸੋ ਜੀ, ਤੁਹਾਨੂੰ ਇੱਥੇ ਆ ਕੇ ਕਿਹਦਾ ਲੱਗ ਰਿਹਾ? ਹਾਂਜੀ, ਬਹੁਤ ਵਧੀਆ ਲੱਗਿਆ, ਆਪਣਾ ਪਾਣੀ ਲੱਗਿਆ, ਮਤਲਬ ਏਦਾਂ ਨਹੀਂ ਲੱਗਿਆ ਵੀ ਬਗਾਨੇ ਦੇਸ਼ ਆਏ ਆ ਅਸੀਂ। ਵੀ ਤੁਸੀਂ ਬਾਹਰ ਵੀ ਗਏ ਹੋ ਘੁੰਮਣ? ਨਹੀਂ, ਅਜੇ ਨਹੀਂ ਗਏ। ਹਲੇ ਨਹੀਂ ਗਏ? ਪਹਿਲੀ ਵਾਰ ਹੀ ਦੇਸ਼ ਤੋਂ ਬਾਹਰ। ਪਹਿਲਾ ਵੀਜ਼ਾ ਹੈ। ਅੱਛਾ। ਤੇ ਇੱਥੇ ਸ਼ਾਪਿੰਗ ਕਰਨ ਵੀ ਗਏ ਹੋ ਮਾਰਕੀਟ? ਹਾਂਜੀ, ਸ਼ਾਪਿੰਗ ਕਰੀ। ਕੀ ਕੀਤਾ? ਸੂਟ ਵਗੈਰਾ, ਦੁਪੱਟੇ, ਕੁੜਤੇ ਪਜਾਮੇ ਵਾਲਾ ਕੱਪੜਾ। ਤੇ ਲੋਕਾਂ ਦਾ ਕਿਹਦਾ ਲੱਗਿਆ ਤੁਹਾਨੂੰ? ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲਿਆ। ਮਤਲਬ ਲੋਕ ਨਾ ਇਹ ਦੇਖਿਆ ਸੀ ਜਦੋਂ ਬਾਜ਼ਾਰ 'ਚ ਗਏ ਆ ਲਾਹੌਰ, ਵੀ
ਖੁਸ਼ ਹੋ ਕੇ ਵੇਖਦੇ ਸੀ, ਮਿਲਦੇ ਸੀ, ਫੋਟੋ ਖਿਚਾਉਂਦੇ ਸੀ ਸਾਡੇ ਨਾਲ। ਸਾਨੂੰ ਮਤਲਬ ਇੰਨਾ ਪਿਆਰ ਕਰਦੇ ਸੀ, ਸਾਨੂੰ ਇਹ ਸੁਣਿਆ ਨਹੀਂ ਸੀਗਾ ਇੰਨਾ, ਅਸੀਂ ਵੀ ਅੱਖੀ ਵੇਖਿਆ ਜਿਹੜਾ ਆ ਕੇ ਵੀ ਮਤਲਬ ਪੂਰੇ ਖੁਸ਼ ਹੋ ਕੇ ਮਿਲਦੇ ਸੀ, ਇੰਨੀ ਪ੍ਰਾਹੁਣਾਚਾਰੀ ਸ਼ੋਅ ਕਰਦੇ ਸੀਗੇ ਉਹ ਵੀ, ਮਤਲਬ ਆਪਣਾਪਣ। ਚਲੋ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਫਿਰ ਆਓ, ਮੁੜ ਆਓ ਤੇ ਮੁੜ ਮੁਲਾਕਾਤਾਂ ਹੋਣ। ਧੰਨਵਾਦ। ਚਲੋ।